अस्सलाम वालेकुम दोस्तों, सोच दे सफर ਦੇ ਨਾਲ ਡਾਕਟਰ ਰਫੀਕ ਤੁਹਾਡੀ ਖਿਦਮਤ ਚ ਹਾਜ਼ਰ ਹੈ। ਤੇ ਦੋਸਤੋ ਅੱਜ ਮੈਂ ਗੱਲ ਕਰਾਂਗਾ ਪਰਦੇਸੀਆਂ ਵਾਸਤੇ। ਉਹ ਲੋਕ ਜਿਹੜੇ ਦੂਰ ਰਹਿੰਦੇ ਨੇ, ਆਪਣੇ ਮੁਲਕ ਤੋਂ ਮੀਲੂ ਦੂਰ ਰਹਿੰਦੇ ਔਰ ਉਹਨਾਂ ਦੇ ਜਿਹੜੀ ਸ਼ਰੀਕੇ ਹਯਾਤ ਨੇ ਉਹ ਆਪਣੇ ਮੁਲਕ ਚ ਨੇ, ਔਰ ਉਹਨਾਂ ਦਾ ਰਿਲੇਸ਼ਨਸ਼ਿਪ ਮਜ਼ਬੂਤ ਕਰਨ ਵਾਸਤੇ ਉਹਦੇ ਤੇ ਮੈਂ ਅੱਜ ਗੱਲ ਕਰਾਂਗਾ। ਦੇਖੋ, ਹਮੇਸ਼ਾ ਯਾਦ ਰੱਖਿਆ ਜੇ ਕਿ ਜਿਹੜਾ ਤੁਹਾਡਾ ਰਿਲੇਸ਼ਨਸ਼ਿਪ ਹੁੰਦਾ ਨਾ, ਮੀਆਂ ਬੀਵੀ ਦਾ ਰਿਲੇਸ਼ਨਸ਼ਿਪ, ਉਹਨੂੰ ਦੂਰੀ ਨਾਲ ਕੋਈ ਫਰਕ ਨਹੀਂ ਪੈਂਦਾ। ਅਗਰ ਰਿਲੇਸ਼ਨਸ਼ਿਪ 'ਚ ਕੋਈ ਫਰਕ ਆਉਂਦਾ ਨਾ, ਉਹ ਗੈਰ ਯਕੀਨੀ ਸੂਰਤ ਹਾਲ ਦੀ ਵਜ੍ਹਾ ਤੋਂ ਆਉਂਦਾ। ਯਾਨੀ ਕਿ ਅਗਰ ਤੁਹਾਡੇ ਸਾਥੀ ਨੂੰ ਤੁਹਾਡੇ ਨਾਲ ਕੋਈ ਗੈਰ ਯਕੀਨੀ ਸਿਚੁਏਸ਼ਨ ਬਣ ਜਾਂਦੀ ਹੈ ਤੇ ਉਹ ਉਹਦੇ ਤੋਂ ਪਰੇਸ਼ਾਨ ਹੋਏਗਾ, ਦੂਰੀ ਤੋਂ ਪਰੇਸ਼ਾਨ ਨਹੀਂ ਹੋਏਗਾ। ਕਿਉਂਕਿ ਜਿਹੜਾ ਤੁਹਾਡਾ ਦਿਮਾਗ ਹੈ ਨਾ, ਉਹ ਗੈਰ ਯਕੀਨੀ ਸਿਚੁਏਸ਼ਨ ਨੂੰ ਖਤਰਾ ਸਮਝਦਾ ਹੈ। ਔਰ ਜਦੋਂ ਵੀ ਉਹ ਖਤਰਾ ਸਮਝਦਾ ਨਾ, ਤੇ ਤੁਹਾਡੇ ਬ੍ਰੇਨ ਦਾ ਖਾਸ ਏਰੀਆ ਹੁੰਦਾ ਜਿਹੜਾ ਇਮੋਸ਼ਨਲ ਬ੍ਰੇਨ ਏਰੀਆ, ਉਹ ਐਕਟਿਵ ਹੋ ਜਾਂਦਾ ਔਰ ਫਿਰ ਨੈਗੇਟਿਵ ਖਿਆਲ ਆਉਣਾ ਸ਼ੁਰੂ ਹੋ ਜਾਂਦੇ ਨੇ। ਅੱਛਾ, ਉਹਨੇ ਮੈਨੂੰ ਦੱਸਿਆ ਕਿਉਂ ਨਹੀਂ, ਉੱਥੇ ਕਿਉਂ ਗਿਆ, ਕਿੰਨੇ ਨਾਲ ਗਿਆ, ਉਹ ਇਸ ਤਰ੍ਹਾਂ ਗਿਆ ਹੋਏਗਾ, ਉਹਨੇ ਇਹ ਕੀਤਾ ਹੋਏਗਾ। ਇਹ ਫਿਰ ਸਿਲਸਿਲਾ ਨਾ ਚੱਲ ਪੈਂਦਾ, ਸੋਚਾਂ ਦਾ ਸਿਲਸਿਲਾ ਅੱਗੇ ਚੱਲਦਾ ਰਹਿੰਦਾ ਹੈ। ਔਰ ਜਿਸ ਟਰੈਕ ਤੇ ਦਿਮਾਗ ਚਲਾ ਜਾਂਦਾ, ਯਾਨੀ ਕਿ ਤੁਸੀਂ ਨੈਗੇਟਿਵ ਸੋਚਣਾ ਸ਼ੁਰੂ ਕੀਤਾ ਤੇ ਦਿਮਾਗ ਨੇ ਨੈਗੇਟਿਵ ਹੀ ਸੋਚਣਾ ਔਰ ਤੁਸੀਂ ਪਰੇਸ਼ਾਨ ਹੋਣ ਲੱਗ ਜਾਓਗੇ, ਹਾਲਾਂਕਿ ਸ਼ਾਇਦ ਤੁਸੀਂ ਕੁਝ ਕੀਤਾ ਨਹੀਂ ਹੁੰਦਾ ਔਰ ਉਹ ਬੰਦਾ ਤੁਹਾਡਾ ਪਿੱਛੇ ਪਰੇਸ਼ਾਨ ਹੈ। ਤੇ ਲਿਹਾਜ਼ਾ ਇੱਕ ਅਗਰ ਤੁਸੀਂ ਆਦਤ ਅਪਣਾ ਲਓ ਨਾ, ਆਦਤ ਇਹ ਕਿ ਤੁਸੀਂ ਐਡਵਾਂਸ ਯਕੀਨ ਦਿਲਾਣਾ, ਹਰ ਕੰਮ ਤੋਂ ਪਹਿਲੇ ਤੁਸੀਂ ਯਕੀਨ ਦਿਲਾ ਦੇਣਾ। ਫਰਜ਼ ਕਰੋ ਤੁਸੀਂ ਦੂਰ ਜੇ, ਕਿਤੇ ਤੁਸੀਂ ਜਾਣਾ, ਤੁਸੀਂ ਪਹਿਲੇ ਹੀ ਦੱਸ ਦਿਓ ਕਿ ਅਗਲੇ 4 ਘੰਟੇ ਮੈਂ ਅਵੇਲੇਬਲ ਹੀ ਨਹੀਂ ਹੋਵਾਂਗਾ। ਉਹਨਾਂ ਨੂੰ ਸੈਟਿਸਫੈਕਸ਼ਨ ਫੀਲ ਹੁੰਦੀ। ਅਗਰ ਇਹ ਗੱਲ ਤੁਸੀਂ ਫਰਜ਼ ਕਰੋ ਕਿਤੇ ਚਲੇ ਜਾਂਦੇ ਜੇ, ਅਗਰ ਇਹ ਗੱਲ ਕਿਸੇ ਹੋਰ ਕੋਲ ਉਹਨਾਂ ਨੂੰ ਪਤਾ ਲੱਗੇਗਾ ਨਾ, ਤੇ ਉਹ ਪਰੇਸ਼ਾਨ ਹੋਣਗੇ ਕਿ ਮੈਨੂੰ ਕਿਉਂ ਨਹੀਂ ਦੱਸਿਆ। ਹਾਲਾਂਕਿ ਉਹ ਗੱਲ ਕੋਈ ਨਹੀਂ, ਲੇਕਿਨ ਦਿਮਾਗ ਇਸ ਚੀਜ਼ ਨੂੰ अब देखिए गैर यकीनी सूरत हाल है। यानी कि ਤੁਸੀਂ ਫੋਨ ਹੀ ਨਹੀਂ ਕੀਤਾ ਸਾਰਾ ਦਿਨ, ਹਾਂ ਤੁਸੀਂ ਜੈਨੂਇਨਲੀ ਬਿਜ਼ੀ ਜੇ, ਨਹੀਂ ਕਰ ਸਕੇ, ਲੇਕਿਨ ਤੁਸੀਂ ਦੱਸਿਆ ਨਹੀਂ। ਉਹਨਾਂ ਵਾਸਤੇ ਗੈਰ ਯਕੀਨੀ ਸੂਰਤ ਹਾਲ ਹੈ ਔਰ ਉਹਦੀ ਵਜ੍ਹਾ ਤੋਂ ਉਹਨਾਂ ਦੇ ਜ਼ਿਹਨ 'ਚ ਬਾਰ-ਬਾਰ ਖਿਆਲ ਆਉਣਾ ਸ਼ੁਰੂ ਹੋ ਜਾਣਗੇ ਔਰ ਖਿਆਲ ਆਉਣਗੇ, ਓਵਰ ਥਿੰਕ ਕਰਨਗੇ, ਇੰਗਜ਼ਾਇਟੀ ਹੋਏਗੀ। ਫਿਰ ਜਦੋਂ ਤੁਸੀਂ ਗੱਲ ਕਰੋਗੇ, ਉਸ ਇੰਗਜ਼ਾਇਟੀ ਦੇ ਵਿੱਚ ਆਰਗੂਮੈਂਟ ਸ਼ੁਰੂ ਹੋ ਜਾਏਗਾ। ਔਰ ਅਗਰ ਰੋਜ਼ ਰੋਜ਼ਾਨਾ ਬੇਸਿਸ ਤੇ ਇਸ ਤਰ੍ਹਾਂ ਦਾ ਆਰਗੂਮੈਂਟ ਸ਼ੁਰੂ ਹੋਏਗਾ ਨਾ, ਹਾਲਾਂਕਿ ਉਹਦੇ ਪਿੱਛੇ ਕੋਈ ਵੱਡੀ ਗੱਲ ਨਹੀਂ, ਆਰਗੂਮੈਂਟ ਦੀ ਵਜ੍ਹਾ ਤੋਂ ਫਿਰ ਲੜਾਈ ਹੋਏਗੀ, ਫਿਰ ਤੁਸੀਂ ਇੱਕ ਦੂਸਰੇ ਤੇ ਸ਼ੱਕ ਕਰਨ ਲੱਗ ਜਾਓਗੇ ਔਰ ਨਤੀਜਾ ਕੀ ਹੋਏਗਾ? ਬ੍ਰੇਕਅਪ। ਲਿਹਾਜ਼ਾ ਅਗਰ ਤੁਸੀਂ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਨੂੰ ਮੇਨਟੇਨ ਕਰਨਾ ਚਾਹੁੰਦੇ ਜੇ ਨਾ, ਤੇ ਇਹ ਆਦਤ ਅਪਣਾ ਲਓ, ਯਕੀਨ ਦਿਲਾਉਣ ਦੀ ਆਦਤ। ਹਰ ਕੰਮ ਤੋਂ ਉਹਨਾਂ ਨੂੰ ਪਤਾ ਹੋਏ, ਤੁਹਾਡੀ ਫੈਮਿਲੀ ਨੂੰ, ਕਿ ਤੁਸੀਂ ਅੱਜ ਕੀ ਕਰ ਰਹੇ ਜੀ। ਕੋਈ ਅੱਜ ਕੱਲ੍ਹ ਦੇ ਦੌਰ 'ਚ ਕੋਈ ਟਾਈਮ ਨਹੀਂ ਲੱਗਦਾ, ਸਿਰਫ WhatsApp ਕਰਨਾ, ਦੈਟਸ ਆਲ। ਉਮੀਦ ਹੈ ਕਿ ਤੁਹਾਨੂੰ ਕਨਸੈਪਟ ਸਮਝ 'ਚ ਆਇਆ ਹੋਵੇਗਾ, ਲੇਕਿਨ ਫਿਰ ਵੀ ਅਗਰ ਤੁਹਾਡਾ ਕੋਈ ਕੁਐਸਚਨ ਹੈ ਤੇ ਕਮੈਂਟ ਸੈਕਸ਼ਨ ਜ਼ਰੂਰ ਮੈਂਸ਼ਨ ਕਰੋ। ਇਨਸ਼ਾਅੱਲਾ ਮੈਂ ਉਹਦਾ ਜਵਾਬ ਵੀ ਦਿਆਂਗਾ, ਹੋ ਸਕਿਆ ਤੇ ਵੀਡੀਓ ਵੀ ਬਣਾ ਦੇਗਾ। ਜਜ਼ਾਕ ਅੱਲਾ।